पंजाबी रेडियो USA सुन रहे सारे ही ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਆਪਣੇ ਨਾਲ ਇਸ ਟਾਈਮ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਲੋਡ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 408 272 2500। ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚਾਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਗਲੋਵਿਸ ਤੋਂ ਤੇ ਸਾਊਥ ਵੈਸਟ ਫਾਰਮੇਸੀ ਵਾਲੇ, ਜਿਨ੍ਹਾਂ ਦੀਆਂ ਬੇਕਰਸਫੀਲਡ ਦੇ ਵਿੱਚ 2 ਫਾਰਮੇਸੀ ਨੇ। ਕਿਸੇ ਵੀ ਤਰੀਕੇ ਦੀਆਂ ਦਵਾਈਆਂ ਦੇ ਲਈ ਉਹਨਾਂ ਨੂੰ ਤੁਸੀਂ ਕਾਲ ਕਰੋ 661-837-5700 ਦੇ ਉੱਤੇ। ਅਤੇ ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਹੁਣ ਸ਼ੁਰੂ ਕਰਦੇ ਹਾਂ। ਭਾਰਤ ਦੇ ਰਾਸ਼ਟਰਪਤੀ ਲਈ ਚੋਣ ਮੁਕੰਮਲ ਹੋਈ। ਹੁਣ ਦੋਵਾਂ ਦਲਾਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਵੀ ਐਲਾਨੇ। ਬਿਲਕੁਲ, ਅੱਜ ਰਾਸ਼ਟਰਪਤੀ ਲਈ ਤੇ ਵੋਟਿੰਗ ਹੋ ਗਈ ਆ ਔਰ ਇਸ ਵੋਟਿੰਗ ਦੇ ਵਿੱਚ ਬੜੀਆਂ ਕੁਝ ਦਿਲਚਸਪ ਗੱਲਾਂ ਵੀ ਸਾਹਮਣੇ ਆਈਆਂ। ਮਸਲਨ ਕ੍ਰਾਸ ਵੋਟਿੰਗ ਵੀ ਸਾਹਮਣੇ ਆ ਗਈ। ਕ੍ਰਾਸ ਵੋਟਿੰਗ ਦਾ ਭਾਵ ਇਹ ਹੁੰਦਾ, ਜਿੱਦਾਂ ਫੂਲਕਾ ਸਾਹਿਬ ਨੇ ਕੀਤੀ ਹੈ ਕਿ ਪਾਰਟੀ ਉਹਨਾਂ ਦੀ ਐਲਾਨ ਕਰਦੀ ਹੈ ਕਿਸੇ ਹੋਰ ਉਮੀਦਵਾਰ ਨੂੰ, ਉਹ ਕਿਸੇ ਹੋਰ ਉਮੀਦਵਾਰ ਦੇ ਹੱਕ 'ਚ ਭੁਗਤਦੇ ਆ ਜਾਂ ਭੁਗਤਦੇ ਨਹੀਂ। ਇਸ ਤਰ੍ਹਾਂ ਕਈ ਥਾਵਾਂ ਤੇ ਹੋਇਆ, ਜਿੱਦਾਂ ਤ੍ਰਿਣਮੂਲ ਕਾਂਗਰਸ ਦੇ ਜਿਹੜੇ 4 MLA ਆ ਉਹ ਵੀ ਕ੍ਰਾਸ ਵੋਟਿੰਗ ਕਰ ਗਏ ਆ। ਇਸ ਤਰ੍ਹਾਂ ਕਈ ਹੋਰ ਸੂਬਿਆਂ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਕਿ ਕ੍ਰਾਸ ਵੋਟਿੰਗ ਹੋਈ ਆ। ਕਪਿਲ ਮਿਸ਼ਰਾ, ਜਿਹੜਾ ਇਹਨਾਂ ਦਾ ਮਿਸ਼ਰਾ ਜੀ ਦਿੱਲੀ ਵਾਲਿਆਂ ਦਾ, ਉਹ ਵੀ ਟਵਿੱਟਰ ਤੇ ਲਿਖੀ ਬੈਠਾ ਸੀ, ਕਹਿੰਦਾ ਕਿ ਮੈਂ ਜਿੱਤਣ ਵਾਲੇ ਉਮੀਦਵਾਰ ਨੂੰ ਵੋਟ ਪਾਈ ਆ। ਉਹਦੇ ਕਹਿਣ ਦਾ ਮਤਲਬ ਆ ਕਿ ਮੈਂ ਰਾਮਨਾਥ ਕੋਵਿੰਦ ਨੂੰ ਵੋਟ ਕਰ ਰਿਹਾ। ਇਸ ਤਰ੍ਹਾਂ ਕ੍ਰਾਸ ਵੋਟਿੰਗ ਹੋਈ ਆ। ਹੋਰ ਵੀ ਕਈ ਕੁਛ ਹੋਇਆ, ਜਿੱਦਾਂ ਸਿਮਰਨਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਮੇਰੀ ਵੋਟ ਕੈਂਸਲ ਕਰ ਦਿੱਤੀ ਗਈ ਆ ਸੀਕ੍ਰੇਸੀ ਲੀਕ ਕਰਨ ਦੇ ਮਾਮਲੇ ਨੂੰ ਲੈ ਕੇ। ਪਰ ਦੂਜੇ ਪਾਸਿਓਂ ਇੱਥੋਂ ਪੰਜਾਬ ਦੀ ਵਿਧਾਨ ਸਭਾ 'ਚੋਂ ਹਾਲੇ ਤੱਕ ਇਸ ਮਾਮਲੇ ਦੀ ਪੁਸ਼ਟੀ ਨਹੀਂ ਆਈ। ਇਹ ਕੁਛ ਕ੍ਰਾਸ ਵੋਟਿੰਗ ਜਾਂ ਕੈਂਸਲਿੰਗ ਜਿਹੜੀ ਹੋਈ ਆ ਉਹਨੂੰ ਲੈ ਕੇ ਕੁਛ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਇਹ ਤੋਂ ਇਲਾਵਾ ਅੱਜ ਇੱਕ ਦਿਲਚਸਪ ਇਹ ਵਾਕਿਆ ਵੀ ਘਟਿਆ ਕਿ ਕੁਛ ਵਿਧਾਨਕਾਰ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚੋਂ ਵੋਟ ਕਰਨ ਆਏ, ਰਾਸ਼ਟਰਪਤੀ ਚੁਣਨ ਆਏ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਝਾਰਖੰਡ ਦੇ ਵਿੱਚੋਂ ਇੱਕੋ ਜੇਲ੍ਹ 'ਚੋਂ 4 ਜਿਹੜੇ ਵਿਧਾਨਕਾਰ ਸੀਗੇ ਉਹ ਵੀ ਆਏ ਉੱਥੇ ਵੋਟਿੰਗ ਕਰਨ। ਸੋ ਝਾਰਖੰਡ ਦੇ 4 ਇਸ ਸਮੇਂ ਵਿਧਾਨਕਾਰ ਆ ਜਿਹੜੇ ਉਹ ਜੇਲ੍ਹ ਦੇ ਵਿੱਚ ਮੌਜੂਦ ਆ। ਸੋ ਇਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਵੀ ਆ ਕੇ ਉਹਨਾਂ ਨੇ ਲੋਕਤੰਤਰ ਨੂੰ ਰਾਸ਼ਟਰਪਤੀ ਦੇਣ ਦੇ ਵਿੱਚ ਭੂਮਿਕਾ ਅਦਾ ਕੀਤੀ ਆ। ਦੂਜੇ ਪਾਸੇ ਇਹ ਚੋਣ ਹਾਲੇ ਮੁਕੰਮਲ ਹੋ ਹੀ ਰਹੀ ਸੀਗੀ ਤਾਂ ਭਾਰਤੀ ਜਨਤਾ ਪਾਰਟੀ ਨੇ ਇਹ ਆਪਣਾ ਲੰਗੋਟਾ ਕੱਸ ਲਿਆ। ਕਹਿੰਦੇ ਕਿ ਸਾਡਾ ਉਮੀਦਵਾਰ ਵੀ 7:30 ਵਜੇ ਮੈਦਾਨ 'ਚ ਆ ਜਾਏਗਾ। ਹਾਲਾਂਕਿ ਕਾਂਗਰਸ ਵਾਲਿਆਂ ਨੇ ਪਹਿਲਾਂ ਹੀ ਆਪਣਾ ਉਮੀਦਵਾਰ ਹੈ ਗੋਪਾਲ ਕ੍ਰਿਸ਼ਨ ਗਾਂਧੀ ਹੈ ਜਿਹੜਾ ਮੈਦਾਨ 'ਚ ਉਤਾਰਿਆ ਹੋਇਆ। ਗੋਪਾਲ ਕ੍ਰਿਸ਼ਨ ਗਾਂਧੀ ਨੂੰ ਲੈ ਕੇ ਪਹਿਲਾਂ ਹੀ ਇਹਨਾਂ ਨੇ ਨਿਸ਼ਾਨੇ ਕੱਸ ਦਿੱਤੇ ਸੀ ਕਿ ਖਾਸ ਤੌਰ ਤੇ ਸ਼ਿਵ ਸੈਨਾ ਨੇ ਕਹਿਤਾ ਕਿ ਉਹ ਬੰਦਾ ਹੈ ਜਿਹਨੇ ਯਾਕੂਬ ਮਹਿਮਨ ਦੀ ਫਾਂਸੀ ਦਾ ਵਿਰੋਧ ਕੀਤਾ ਸੀ। ਦੂਜੇ ਪਾਸੇ ਇਹਨਾਂ ਨੇ ਦੇਰ ਸ਼ਾਮ ਅੱਜ ਵੈਂਕਈਆ ਨਾਇਡੂ ਹੈ ਜਿਹੜਾ ਇਹਨਾਂ ਦਾ ਬਹੁਤ ਸੀਨੀਅਰ ਆਗੂ, ਉਹਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨ ਦਿੱਤਾ। ਸੋ ਇੱਕ ਪਾਸੇ ਇਹ ਚੋਣ ਜਿਹੜੀ ਮੁਕੰਮਲ ਹੋਈ ਆ, ਦੂਜੇ ਪਾਸੇ ਉਪ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਉਹ ਕੱਲ ਤੋਂ ਸ਼ੁਰੂ ਹੋ ਜਾਏਗੀ। ਉਪ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਇਹ ਥੋੜੀ ਜਿਹੀ ਵੱਖ ਹੁੰਦੀ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਦੇ 'ਚ ਜਿੱਦਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵਿਧਾਨਕਾਰਾਂ ਨੇ ਵੋਟ ਪਾਈ ਹੈ, MLA ਨੇ ਵੋਟ ਪਾਈ ਹੈ, ਇਹਦੇ 'ਚ ਸਿਰਫ ਤੇ ਸਿਰਫ ਜਿਹੜੀ ਉਪ ਰਾਸ਼ਟਰਪਤੀ ਦੀ ਚੋਣ ਹੋਏਗੀ ਇਹਦੇ 'ਚ ਸਿਰਫ ਤੇ ਸਿਰਫ ਲੋਕ ਸਭਾ ਦੇ ਸੰਸਦ ਮੈਂਬਰ ਹੋਣਗੇ, ਇਸ ਤੋਂ ਇਲਾਵਾ ਰਾਜ ਸਭਾ ਦੇ। ਔਰ ਇਹਦੇ 'ਚ ਇੱਕ ਚੀਜ਼ ਹੁੰਦੀ ਹੈ ਕਿ ਜਿਹੜੇ ਚੁਣੇ ਹੁੰਦੇ ਆ ਇਲੈਕਟਿਵ ਜਾਂ ਜਿਹੜੇ ਸਿਲੈਕਟਿਵ ਵੀ ਵੋਟ ਪਾ ਸਕਦੇ ਆ, ਜਦਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸਿਲੈਕਟਿਵ ਜਿਹੜੇ ਮੈਂਬਰ ਹੁੰਦੇ ਆ ਉਹ ਵੋਟ ਨਹੀਂ ਕਰ ਸਕਦੇ। ਇੱਧਰ ਇਲੈਕਟਿਵ ਤੇ ਸਿਲੈਕਟਿਵ ਦੋਨੇ ਹੀ ਉਪ ਰਾਸ਼ਟਰਪਤੀ ਨੂੰ ਵੋਟਿੰਗ ਕਰਨਗੇ। ਸੋ ਇਹ ਕੁਛ ਗੱਲਾਂ ਬਾਤਾਂ ਜਿਹੜੀਆਂ ਉਪ ਰਾਸ਼ਟਰਪਤੀ ਦੀ ਚੋਣ ਲਈ ਸਾਹਮਣੇ ਆ ਰਹੀਆਂ। ਹੁਣ ਇਹਨਾਂ ਦੀ ਟੱਕਰ ਕੱਲ ਤੋਂ ਸ਼ੁਰੂ ਹੋ ਜਾਏਗੀ, ਪਰ ਵੈਸੇ ਇਸ ਟੱਕਰ ਦੇ ਵਿੱਚ ਚਾਹੇ ਉਹ ਰਾਸ਼ਟਰਪਤੀ ਦੀ ਟੱਕਰ ਹੈ ਚਾਹੇ ਉਪ ਰਾਸ਼ਟਰਪਤੀ ਦੀ ਟੱਕਰ ਆ, ਕਾਂਗਰਸ ਦਾ ਹਾਲ ਕੋਈ ਨਹੀਂ। ਕਾਂਗਰਸ ਦੇ ਕੋਲ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਕੰਮ ਕੋਈ ਨਹੀਂ ਪਰ ਕੰਮੋਂ ਵਿਹਲੀ ਨਹੀਂ, ਉਹ ਹਾਲ ਆ ਕਿ ਇਹਨਾਂ ਦੇ ਕੋਲ ਕੋਈ ਹੈ ਨਹੀਂ ਹੀਲਾ ਵਸੀਲਾ, ਪਰ ਇਹ ਰਹਿ ਨਹੀਂ ਸਕਦੇ ਚੋਣ ਲੜਨ ਤੋਂ ਬਿਨਾਂ ਹੋਣ ਦਾ ਸਵਾਲ ਆ। ਪਰ ਕਾਂਗਰਸ ਦਾ ਹਾਲ ਇਹਨਾਂ ਦੋਨਾਂ ਚੋਣਾਂ ਦੇ ਵਿੱਚ ਕੁੱਲ ਮਿਲਾ ਕੇ ਇਹੋ ਜਿਹਾ
ਜਿੱਦਾਂ ਕਿਸੇ ਟੀਮ ਦੇ ਬੱਲੇਬਾਜ਼ਾਂ ਕੋਲ ਬੈਟ ਤਾਂ ਹੋਣ ਪਰ ਹੈਂਡਲ ਨਾ ਹੋਵੇ, ਉਹ ਬਸ ਹੈਂਡਲ ਤੋਂ ਬਗੈਰ ਬੈਟ ਵਾਲਾ ਹੀ ਆ। ਸੋ ਉਹ ਖੇਡੀ ਜ਼ਰੂਰ ਜਾ ਰਹੇ ਆ। ਉਹ ਦੇਖੀਏ ਕੁੱਲ ਮਿਲਾ ਕੇ ਤਾਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਇੱਕ ਛਤਰ ਰਾਜ ਵੱਲ ਵੱਧਦੀ ਪਈ ਆ। ਜਿੱਦਾਂ ਹੁਣ ਉਹਨਾਂ ਦਾ ਰਾਸ਼ਟਰਪਤੀ ਵੀ, ਉਪ ਰਾਸ਼ਟਰਪਤੀ ਵੀ, ਪ੍ਰਧਾਨ ਮੰਤਰੀ ਵੀ, 13 ਰਾਜਾਂ 'ਚ ਆਪਦੀ ਸਰਕਾਰ ਵੀ, 3-4 ਰਾਜਾਂ ਦੇ ਵਿੱਚ ਉਹਨਾਂ ਦਾ ਅਲਾਇੰਸ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਕਿ ਭਾਜਪਾ ਜਿਹੜੀ ਇੱਕ ਛਤਰ ਰਾਜ ਦੇ ਵੱਲ ਤੇਜ਼ੀ ਨਾਲ ਵੱਧਦੀ ਪਈ ਹੈ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਹਰਿਆਣਾ ਨੇ ਕੀਤਾ ਐਲਾਨ ਵੀ ਬਣਾਵਾਂਗੇ ਗਊ ਰਾਖਿਆਂ ਦੇ ਪਛਾਣ ਪੱਤਰ। ਦੇਖੋ, ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਨੁਕਸਾਨ ਵੀ ਆ ਗਿਆ ਇਹਨਾਂ ਦਾ। ਨੁਕਸਾਨ ਇਹ ਆ ਗਿਆ ਕਿ ਨਾਗਪੁਰ ਦੇ ਵਿੱਚ ਜਿਹੜਾ ਪਿਛਲੇ ਬੁੱਧਵਾਰ ਭਾਰਤੀ ਜਨਤਾ ਪਾਰਟੀ ਦਾ ਇੱਕ ਆਗੂ ਮਾਸ ਦੇ ਨਾਲ ਫੜਿਆ ਗਿਆ ਸੀ, ਉਹਨੂੰ ਕੁੱਟਿਆ ਵੀ ਬਹੁਤ ਭੀੜ ਨੇ। ਉਸ ਮਾਸ ਦੀ ਜਦੋਂ ਚੈਕਿੰਗ ਕੀਤੀ ਗਈ ਲੈਬੋਰਟਰੀ 'ਚ ਲਿਜਾ ਕੇ ਤੇ ਉਹ ਗਊ ਦਾ ਮਾਸ ਨਿਕਲਿਆ। ਇਹਨਾਂ ਦਾ ਆਪਦਾ ਹੀ ਭਾਰਤੀ ਜਨਤਾ ਪਾਰਟੀ ਦਾ ਆਗੂ ਉਹ ਗਊ ਮਾਸ ਦੇ ਨਾਲ ਕਾਬੂ ਆ ਗਿਆ। ਉਹਦੇ ਤੇ ਹੁਣ ਕੇਸ ਦਰਜ ਕਰ ਦਿੱਤਾ ਗਿਆ। ਪਹਿਲਾਂ ਤੇ ਜਿਨ੍ਹਾਂ ਨੇ ਕੁੱਟਿਆ ਸੀ ਉਹਨਾਂ ਨੂੰ ਮੁਕੱਦਮੇ ਦੇ ਅਧੀਨ ਲਿਆਂਦਾ, ਪਰ ਹੁਣ ਉਹ ਖੁਦ ਸਾਹਿਬ ਵੀ ਮੁਕੱਦਮੇ ਦੇ ਅਧੀਨ ਆ ਗਏ। ਉਹ ਗਊ ਮਾਸ ਸੀ। ਦੂਜੀ ਗੱਲ ਕਿ ਕੱਲ ਜਦੋਂ ਇਸ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬਦਲੀ ਮੀਟਿੰਗ ਕੀਤੀ ਗਈ, ਪ੍ਰਧਾਨ ਮੰਤਰੀ ਨੇ ਉੱਥੇ ਖੁੱਲ੍ਹ ਕੇ ਇੱਕ ਵਾਰ ਫਿਰ ਗਊ ਰੱਖਿਆ ਦੀ ਆੜ 'ਚ ਹੁੰਦੀ ਗੁਰਸ਼ਾਗਰਦੀ ਦੀ ਨਿਖੇਧੀ ਕੀਤੀ, ਨਾਲੇ ਚਿਤਾਇਆ ਵੀ ਕਿ ਅਸੀਂ ਢਿੱਲ ਨਹੀਂ ਕਰਨੀ, ਅਸੀਂ ਛੱਡਾਂਗੇ ਨਹੀਂ। ਪਰ ਇਹ ਬਿਆਨ ਸੀਗਾ ਜਿਹੜਾ ਇਹ ਰਾਜ ਕਰਨਵੀਰ ਸਿੰਘ ਜੀ ਇਹ ਵਕਤ ਦੇ ਵਹਿਣ ਨੂੰ ਵੇਖ ਕੇ ਦਿੱਤਾ ਗਿਆ ਸੀ, ਕਿਉਂਕਿ ਇਹਨਾਂ ਨੂੰ ਪਤਾ ਸੈਸ਼ਨ ਦੇ ਵਿੱਚ ਸਾਨੂੰ ਇਹਨਾਂ ਨੇ ਇਸ ਮੁੱਦੇ ਤੇ ਘੇਰਨਾ ਵਿਰੋਧੀ ਧਿਰਾਂ ਨੇ। ਉਹਨਾਂ ਨੇ ਪਹਿਲਾਂ ਪੱਲਾ ਝਾੜ ਦਿੱਤਾ, ਮੋਦੀ ਸਾਹਿਬ ਬੜੇ ਚਲਾਕ ਆਦਮੀ ਹੈ, ਚਲੋ ਫਾਰਮੈਲਿਟੀ ਪੂਰੀ ਕਰ ਦਿੱਤੀ। ਪਰ ਹਰਿਆਣੇ ਨੇ ਇਸ ਨੂੰ ਫਾਰਮੈਲਿਟੀ ਦੇ ਤੌਰ ਤੇ ਨਹੀਂ ਲਿਆ। ਉਹਨਾਂ ਨੇ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਨਾਲ ਦੀ ਨਾਲ ਐਲਾਨ ਕਰ ਦਿੱਤਾ। ਉਹਨਾਂ ਆਖਿਆ ਕਿ ਅਸੀਂ ਆਪਣੇ ਰਾਜ ਦੇ ਵਿੱਚ ਜਿਹੜੇ ਗਊ ਰਾਖੇ ਆ ਉਹਨਾਂ ਨੂੰ ਪਛਾਣ ਪੱਤਰ ਦੇਵਾਂਗੇ ਜੀ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਵੀ ਲਵਾਂਗੇ। ਦੇਖੋ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਬਹੁਤ ਸਮਾਂ ਪਹਿਲਾਂ ਇੱਥੇ ਹੀ ਤੁਹਾਡੇ ਰੇਡੀਓ ਤੇ ਇੱਕ ਗੱਲ ਕਹੀ ਸੀਗੀ। ਮੈਂ ਕਿਹਾ ਸੀਗਾ ਕਿ ਇਹ ਮਸਲਾ ਸਾਰਾ ਹੱਲ ਹੋ ਸਕਦਾ ਜੇ ਕੀਤਾ ਜਾਵੇ। ਇੱਕ ਪਾਸੇ ਆਸਥਾ ਹੈ, ਦੂਸਰੇ ਪਾਸੇ ਆਸਥਾ ਦੇ ਨਾਂ ਤੇ ਹੁੰਦੀ ਗੁੰਡਾਗਰਦੀ ਹੈ, ਤੀਸਰੇ ਪਾਸੇ ਜਿਹੜੇ ਉਹਦੇ ਸ਼ਿਕਾਰ ਹੁੰਦੇ ਵਿਕਟਿਮ, ਇਹਨਾਂ ਸਾਰਿਆਂ ਨੂੰ ਬਚਾਇਆ ਜਾ ਸਕਦਾ। ਉਹ ਕਿਸ ਤਰ੍ਹਾਂ ਕਿ ਰਜਿਸਟਰਡ ਕਰ ਦਿੱਤੇ ਜਾਣ ਹਰੇਕ ਜ਼ਿਲ੍ਹੇ ਦੇ ਵਿੱਚ, ਜਿੱਥੇ ਜਿੱਥੇ ਗਊ ਹੱਤਿਆ ਤੇ ਪਾਬੰਦੀ ਹੈ, ਗਊ ਮਾਸ ਲਿਜਾਣ ਤੇ ਪਾਬੰਦੀ ਹੈ, ਗਊ ਦੀ ਢੋਆ ਢੁਆਈ ਤੇ ਨਜਾਇਜ਼ ਢੋਆ ਢੁਆਈ ਤੇ ਪਾਬੰਦੀ ਆ, ਉਹਨਾਂ ਰਾਜਾਂ ਦੇ ਵਿੱਚ ਇਹ ਜਿਹੜੇ ਗਊ ਰਾਖੇ ਰਜਿਸਟਰਡ ਕਰ ਦਿੱਤੇ ਜਾਣ। ਔਰ ਰਜਿਸਟਰਡ ਉਹ ਕੀਤੇ ਜਾਣ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਜਿਨ੍ਹਾਂ ਤੇ ਕੋਈ ਗਵਰਨ ਦੇ ਜਾਂ ਕੋਈ ਇਹੋ ਜਿਹਾ ਕੋਈ ਕੇਸ ਨਹੀਂ ਹੈ, ਜਿਹੜੇ ਵਿਦਾਗ ਆ ਉਹ ਰਜਿਸਟਰਡ ਕਰ ਦਿੱਤੇ ਜਾਣ। ਔਰ ਉਹਨਾਂ ਰਜਿਸਟਰਡ ਜਿਹੜੇ ਗਊ ਰਾਖੇ ਉਹਨਾਂ ਤੋਂ ਇਲਾਵਾ ਹੈਡਕੁਆਟਰ, ਜਿਹਨੂੰ ਆਪਾਂ ਕਹਿ ਦਿੰਦੇ ਡਿਸਟ੍ਰਿਕਟ ਹੈਡਕੁਆਟਰ, ਉੱਥੇ ਇੱਕ ਟੀਮ ਬਿਠਾ ਦਿੱਤੀ ਜਾਵੇ, ਹੌਟਲਾਈਨ ਜੋੜ ਦਿੱਤੀ ਜਾਵੇ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਢੋਆ ਢੁਆਈ ਵਾਲੀ ਸਵਾਰੀ ਗਊ ਰਾਖਿਆਂ ਨੂੰ ਲੱਗਦੀ ਹੈ ਸ਼ੱਕੀ, ਤੇ ਉਹ ਘੇਰ ਲੈਣ, ਘੇਰ ਕੇ ਉਹ ਸੂਚਨਾ ਜ਼ਿਲ੍ਹਾ ਹੈਡਕੁਆਟਰ ਨੂੰ ਦੇਣ ਕਿ ਭਾਈ ਆਓ ਤੁਸੀਂ ਆ ਕੇ ਇਸ ਮਾਮਲੇ ਦੀ ਤਫਤੀਸ਼ ਕਰੋ ਕਿ ਕੋਈ ਕਮੀ ਪੇਸ਼ੀ ਤਾਂ ਨਹੀਂ। ਉਹ ਆ ਕੇ ਵੇਖਣ ਕਿ ਕੀ ਕਾਗਜ਼ ਪੂਰੇ ਆ, ਕਿ ਜਿਹੜੀ ਇਹ ਪਸ਼ੂਆਂ ਦੀ ਢੋਆ ਢੁਆਈ ਹੋ ਰਹੀ ਆ ਉਹ ਲੀਗਲ ਆ ਜਾਂ ਇਲੀਗਲ ਆ। ਜੇ ਉਹਨਾਂ ਨੂੰ ਕੁਛ ਲੱਗਦਾ ਉਹ ਆਪਣੀ ਕਾਨੂੰਨੀ ਕਾਰਵਾਈ ਕਰ ਲੈਣ, ਜੇ ਉਹਨਾਂ ਨੂੰ ਗਲਤ ਲੱਗਦਾ। ਔਰ ਜਿਹੜਾ ਇਸ ਤਰ੍ਹਾਂ ਦਾ ਗਲਤ ਕੰਮ ਕਰਦਾ ਉਹ ਆਪੇ ਹੀ ਆਪਣੀ ਕੀਤੀ ਭੁਗਤੇ। ਔਰ ਇਹਦੇ 'ਚ ਗਊ ਰੱਖਿਆ ਕੇ ਜਿਹੜੇ ਉਹ ਆਪਣੀ ਆਸਥਾ ਨੂੰ ਫੁੱਲ ਚਾੜ ਲੈਣਗੇ, ਜਿਹੜੇ ਜ਼ਿਲ੍ਹਾ ਹੈਡਕੁਆਟਰ 'ਚ ਬੈਠੇ ਹੋਣ ਕੇ ਉਹ ਆਪਣਾ ਫਰਜ਼ ਨਿਰਵਾਹ ਕਰ ਦੇਣਗੇ। ਜਿਹੜਾ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਕਰਦਾ ਹੋਊ ਜਾਂ ਸਹੀ ਕਰਦਾ ਹੋਊ, ਉਹ ਆਪਣਾ ਆਪਦਾ ਅਗਲਾ ਸਫ਼ਰ ਜਿਹੜਾ ਸ਼ੁਰੂ ਕਰ ਦਊਗਾ। ਸੋ ਇਹ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਜਿਹਦੇ 'ਚੋਂ ਦੇਸ਼ ਨੂੰ ਬਚਾਇਆ ਜਾ ਸਕਦਾ, ਕਿਉਂਕਿ ਦੇਸ਼ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਬਾਹਰਲੇ ਮੰਚਾਂ ਤੇ ਜਦੋਂ ਇੱਦਾਂ ਦੀਆਂ ਗੱਲਾਂ ਛਿੜਦੀਆਂ ਤੇ ਫਿਰ ਗੋਡੇ ਆ ਜਿਹੜੇ ਗੁਹਾਟੀ ਬਣ ਜਾਂਦੇ ਆ ਮੂੰਹ ਲੁਕਾਉਣ ਲਈ। ਸੋ ਇੱਥੋਂ ਇਹ ਚੀਜ਼ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ, ਜਿੱਦਾਂ ਹਰਿਆਣੇ ਨੇ ਪਹਿਲ ਕੀਤੀ ਹੈ। ਹਰਿਆਣਾ ਥੋੜ੍ਹਾ ਜਿਹਾ ਇਹਦਾ ਆਕਾਰ ਵੱਡਾ ਕਰ ਦੇਵੇ, ਥੋੜ੍ਹਾ ਜਿਹਾ ਇਹਦਾ ਦਾਇਰਾ ਫੈਲਾ ਦੇਵੇ ਸਕੀਮ ਦਾ, ਸ਼ੁਰੂਆਤ ਕੀਤੀ ਜਾ ਸਕਦੀ ਹੈ। ਕਰਨ ਨੂੰ ਸਭ ਕੁਛ ਹੋ ਸਕਦਾ, ਇੱਛਾ ਸ਼ਕਤੀ ਪੱਕੀ ਹੋਵੇ, ਨੀਤ ਸੱਚੀ ਹੋਵੇ। ਸਾਡੇ ਪਿੰਡਾਂ 'ਚ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਲੱਕੜ ਭਾਵੇਂ ਵਿੰਗੀ ਹੋਵੇ ਪਰ ਤਰਖਾਣ ਸਿੱਧਾ ਚਾਹੀਦਾ। ਇੱਥੇ ਲੱਕੜ ਸਿੱਧੀ ਹੈ, ਕੋਈ ਸ਼ੱਕ ਨਹੀਂ, ਤਰਖਾਣਾ 'ਚ ਹੀ 13 ਵਾਲੇ ਆ। ਜਿੱਦਣ ਇਹ ਸਹੀ ਹੋ ਗਏ ਤਰਖਾਣ, ਉਦੋਂ ਸਭ ਕੁਝ ਸਹੀ ਹੋ ਜਾਣਾ। ਇਹ ਦੇਖਦੇ ਆ ਕਿ ਸਹੀ ਹੋਣ ਲੱਗਿਆ ਇਹ ਕਿੰਨਾ ਕੁ ਸਮਾਂ ਹਲੇ ਹੋਰ ਲੈਂਦੇ ਆ। ਜੀ ਜੀ ਜੀ,
ਅਗਲੀ ਆਪਾਂ ਗੱਲ ਕਰੀਏ ਸ਼ਸ਼ੀ ਕਲਾ ਲਗਜ਼ਰੀ ਸਹੂਲਤਾਂ ਦੇ ਮਾਮਲੇ 'ਚ ਖੁਲਾਸਾ ਕਰਨ ਵਾਲੀ ਅਫਸਰ ਦਾ ਤਬਾਦਲਾ। किसी ने आख्या सी ना, जो देखता हूँ वही बोलने का आदी हूँ, मैं अपने शहर का सबसे बड़ा फसादी हूँ। तो वही शहर का सब तो बड़ा फसादी हुंदा जिहड़ा सच बोलण दा आदी हुंदा। इस बीबी रूपा ने भी सच बोलिया और उहदी कीमत उहनूं चुकाउणी पई। असल दे विच मसला ये सीगा कि शशि कला जिहदे बारे बहुत वड्डी चर्चा पहला हो चुकी है, जयललिता दी सियासी वारस सी, पर गद्दी ते बहिंदी बहिंदी वो जाके काल कोठड़ी च बह गई। केस का फैसला आ गया। केस क्योंकि कर्नाटक दे विच उन्हां दा तब्दील होया सी, उत्थों फैसला आया सी जिहड़ी कैद कटनी सी वो भी उन्हें कर्नाटक दी जेल दे विच कटनी सी, जिहड़ी मंगलूर दे विच कैद कटदी पई है। इस बीबी जिहड़ी कि DIG दे रैंक ते है, बीबी रूपा बहुत दलेर है। इस बीबी ने परसों खुलासा कर दिता सी, उन्हें आख्या सी कि शशि कला नूं लग्जरी सहूलतां देण दे बदले 2 करोड़ रुपए की रिश्वत लई और ये रिश्वत हेठों लैके DGP तक पहुंची है। ये बहुत वड्डा खुलासा सी। भुचाल आ गया सारे पासे कि ये की हो रहा। हुण देखो इत्थे हाल की है, सब तो पहला जिस बंदे ते दोष लगे यानी जो जिम्मेवार है सारे इस प्रबंध नूं चलाउण लई, जेलां दा जिहड़ा प्रबंध जिहदे हवाले आ, ਉਹਦੇ ਤੋਂ ਪੁੱਛ ਪੜਤਾਲ ਕਰਨ ਦੀ ਥਾਂ ਤੇ ਸਭ ਤੋਂ ਪਹਿਲਾਂ ਤਬਾਦਲਾ ਕੀਤਾ ਜਾਂਦਾ ਬੀਬੀ ਰੂਪਾ ਦਾ। ਇਸ ਤੋਂ ਬਾਅਦ ਅਗਲਾ ਕਦਮ ਚੁੱਕਦੇ ਆ ਕਿ ਉਹ ਜਿਹੜਾ DGP ਆ ਉਹਦੇ ਤੋਂ ਕੋਈ ਪੁੱਛ ਪੜਤਾਲ ਹਾਲੇ ਤੱਕ ਨਹੀਂ ਹੋਈ, ਉਹਨੂੰ ਚੁੱਕ ਕੇ ਦੂਸਰੇ ਪਾਸੇ ਕਰ ਦਿੰਦੇ ਆ। ਤੇ ਤੀਜਾ ਨੰਬਰ ਆਉਂਦਾ ਜਿਹੜਾ ਉੱਥੋਂ ਦਾ ਜੇਲ੍ਹ ਸੁਪਰੀਡੈਂਟ ਆ ਉਹਨੂੰ ਵੀ ਬਦਲ ਦਿੰਦੇ ਆ। ਔਰ ਨਾਮ ਕੀ ਦਿੰਦੇ ਆ ਇਸ सारी खेड ते पर्दा पाउण नूं, ਉਹ ਨਾ ਦੇ ਦਿੰਦੇ ਜੀ ਅਸੀਂ ਇੱਕ ਕਮਿਸ਼ਨ ਬਿਠਾ ਦਿੱਤਾ। ਕਮਿਸ਼ਨ ਕਿਹਦਾ? ਸਾਬਕਾ IAS ਅਫਸਰ ਆ, ਸਾਬਕਾ IAS ਅਫਸਰ ਆ, ਉਹਨੂੰ ਕਹਿੰਦੇ ਜੀ ਅਸੀਂ ਜਾਂਚ ਪੜਤਾਲ ਦੇ ਦਿੱਤੀ ਆ ਜੀ। ਸੋ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹਨਾਂ ਨੇ ਇਹ ਮਸਲਾ ਜਿਹੜਾ ਘਟੇ ਕੋਡੀਆਂ ਰੋਲ ਦਿੱਤਾ, ਕਿਉਂਕਿ ਉੱਥੇ ਇਲਜ਼ਾਮ ਇਹ ਲੱਗਣ ਡਿਆ ਕਿ ਬੀਬੀ ਸ਼ਸ਼ੀ ਕਲਾ ਨੂੰ ਜੇਲ੍ਹ ਦੇ ਵਿੱਚ ਇੱਕ ਵੱਖਰੀ ਰਸੋਈ ਦਿੱਤੀ ਗਈ ਹੈ। ਹੁਣ ਇਹ ਕਿੱਦਾਂ ਕੋਈ ਜਾਂਚ ਪੜਤਾਲ ਦਾ ਵਿਸ਼ਾ? ਰਾਜਕਰਮਵੀਰ ਸਿੰਘ ਜੀ ਕਿਹੜਾ ਕੋਈ ਧਰਤੀ ਦੀ ਤਹਿ ਥੱਲੇ ਜਾ ਕੇ ਵੇਖਣਾ ਕਿ ਉੱਥੇ ਕੀ ਹੋਇਆ ਕੀ ਨਹੀਂ? ਇਹ ਤੇ ਸਾਫ਼ ਤੌਰ ਤੇ ਇੱਕ ਦਿਖਣ ਵਾਲੀ ਚੀਜ਼ ਆ ਨਾ। ਜੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਐਕਸਟਰਾ ਰਸੋਈ ਬਣਾ ਕੇ ਦਿੱਤੀ ਗਈ ਹੈ ਬੀਬੀ ਸ਼ਸ਼ੀ ਕਲਾ ਨੂੰ, ਇੱਟਾਂ ਵੀ ਬਣੀ ਆ, ਗਾਰਾ ਲੱਗਾ ਹੋ, ਸੀਮੈਂਟ ਲੱਗਾ ਹੋ, ਉੱਥੇ ਕੋਈ ਛੱਤ ਪਈ ਹੋਊਗੀ, ਰਾਤੋਂ ਰਾਤ ਤੇ ਉਹ ਜ਼ਮੀਨ ਦੋਜ ਨਹੀਂ ਹੋ ਜਾਣੀ। ਜਾ ਕੇ ਵੇਖ ਲੈ ਕੀ ਮਾਮਲਾ, ਕੈਦੀਆਂ ਤੋਂ ਪੁੱਛ ਲੈ ਕਿ ਕਿਹੜੇ ਕਿਹੜੇ ਕੈਦੀ ਨੂੰ ਉੱਥੇ ਲਗਜ਼ਰੀ ਸਹੂਲਤ ਦਿੱਤੀ ਜਾ ਰਹੀ ਹੈ। ਕਿਉਂਕਿ ਕੱਲਾ ਬੀਬੀ ਸ਼ਸ਼ੀ ਕਲਾ ਦਾ ਨਾਂ ਨਹੀਂ ਆਇਆ, ਉਸ ਜੇਲ੍ਹ ਦੇ ਵਿੱਚ ਜਾਲੀ ਸਟਾਂਪ ਘੁਟਾਲੇ ਦਾ ਮਾਸਟਰਮਾਈਂਡ ਹੈ ਜਿਹੜਾ ਤੇਲਗੀ, ਉਹ ਵੀ ਨਜ਼ਰਬੰਦ ਆ। ਤੇ ਦੱਸਦੇ ਆ ਕਿ ਤੇਲਗੀ ਵੀ ਉੱਥੇ ਪੂਰੇ ਤੇਲ ਦੇ ਵਿੱਚ ਪਕੌੜੇ ਤਲਦਾ, ਉਹਨੂੰ ਵੀ ਖੁੱਲੀਆਂ ਛੁੱਟੀਆਂ। ਸੋ ਉਹਦਾ ਨਾਂ ਵੀ ਗੂੰਜਦਾ ਹੈ ਕਿ ਜੇਲ੍ਹ ਦੇ ਪ੍ਰਬੰਧਕਾਂ ਦੇ ਸਿਰ ਤੇ ਉਹ ਵੀ ਉੱਥੇ ਬੁੱਲੇ ਲੁੱਟਣ ਡਿਆ। ਸੋ ਇਹ ਸਾਰਾ ਕੁਛ ਹੈ ਜਿਹੜਾ ਜੋ ਨਿਕਲ ਕੇ ਸਾਹਮਣੇ ਆ। ਵੈਸੇ ਪਹਿਲੀ ਵਾਰੀ ਨਹੀਂ ਆਇਆ, ਸੰਜੇ ਦੱਤ ਵਾਰੀ ਵੀ ਆਇਆ ਸੀਗਾ, ਹੋਰ ਵੀ ਜਿਹੜੇ VIP ਖੇਤੀ ਇਸ ਤਰ੍ਹਾਂ ਦੇ ਉਹਨਾਂ ਵਾਰੀ ਆਉਂਦਾ, ਪਰ ਉਹਨਾਂ ਦੀ ਥਾਂ ਤੇ ਇਸ ਜਿਹੜਾ ਬੰਦਾ ਖੁਲਾਸੇ ਕਰਦਾ ਉਹਨਾਂ ਨੂੰ ਹੀ ਚੁੱਕ ਕੇ ਨੁਕਰੇ ਲਾ ਦੇਣਾ। ਇਹ ਦਸਤੂਰ ਭਾਰਤ ਦੇ ਵਿੱਚ ਬੜਾ ਪੁੱਠਾ ਜਿਹਾ। ਤੁਹਾਨੂੰ ਯਾਦ ਹੋਣਾ ਇੱਥੇ ਬੀਬੀ ਦੁਰਗਾ ਸ਼ਕਤੀ ਹੁੰਦੀ ਸੀ, ਉਹਦੇ ਨਾਲ ਵੀ ਇਸੇ ਤਰ੍ਹਾਂ ਹੋਇਆ। ਅਸ਼ੋਕ ਖੇਮਕਾ ਜਿਹਨੇ ਬੀਬੀ ਸੋਨੀਆ ਗਾਂਧੀ ਦੇ ਜਵਾਈ ਦਾ ਕੇਸ ਹੈਂਡਲ ਕੀਤਾ ਸੀ, ਉਹਦੇ ਤੇ ਮੇਰੇ ਖਿਆਲ ਦੇ ਨਾਲ 42-43 ਤਬਾਦਲੇ ਹੋ ਚੁੱਕੇ ਹੁਣ ਤੱਕ ਉਸ IAS ਦੀ। ਇੱਕ ਅਮਿਤਾਭ ਠਾਕੁਰ ਹੁੰਦਾ ਸੀ, ਇੱਥੇ ਹੁੰਦਾ ਸੀ IPS UP ਦੇ ਵਿੱਚ, ਉਹਨੂੰ ਮੁਲਾਇਮ ਯਾਦਵ ਨੇ ਖੁਦ ਟੈਲੀਫੋਨ ਕਰਕੇ ਗਾਲਾਂ ਕੱਢਦੀਆਂ ਸਨ ਕਿ ਤੂੰ ਟਿਕ ਜਾ, ਬੰਦਾ ਬਣ ਜਾ। ਉਹ ਬੰਦਾ ਇੰਨਾ ਇਮਾਨਦਾਰ ਸੀ ਕਿ ਉਹਨੂੰ ਇੱਥੋਂ ਤੱਕ ਨੌਬਤ ਪੈ ਗਈ ਧਮਕਾਉਣ ਦੀ ਯਾਦਵਾਂ ਨੂੰ ਕਿ ਉਹ ਕਹਿੰਦੇ ਸੀ ਕਿ ਬੰਦਾ ਬਣ ਜਾ। ਉਹਦੇ ਵਰਗਾ ਬੰਦਾ ਕਹੋ ਰਿਹਾ ਜਿਹਨੂੰ ਮੁੱਖ ਮੰਤਰੀ ਦਾ ਪਿਤਾ ਇਹ ਕਵੇ ਕਿ ਬੰਦਾ ਬਣ ਜਾ। ਦੂਰ ਨਾ ਜਾਓ, ਸਾਡੇ ਪੰਜਾਬ ਦੇ ਵਿੱਚ ਕੀ ਹੋਇਆ ਸੀ, ਕ੍ਰਿਸ਼ਨ ਕੁਮਾਰ ਨੂੰ ਬਦਲ ਕੇ ਇਹਨਾਂ ਨੇ ਜਲੀਲ ਕਰਕੇ ਭੇਜ ਦਿੱਤਾ। ਔਰ ਕ੍ਰਿਸ਼ਨ ਕੁਮਾਰ ਕਿੱਥੇ ਗਿਆ ਸੀ? PMO, ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ। ਕਾਹਨ ਸਿੰਘ ਪੰਨੂ 6 ਸਾਲ 4-5 ਸਾਲ ਉਹ ਪਤਾ ਹੀ ਨਹੀਂ ਲੱਗਿਆ ਕਿੱਥੇ ਬੈਠਾ ਕਾਹਨ ਸਿੰਘ ਪੰਨੂ, ਕੀ ਕਰਦਾ ਪਿਆ। ਹੁਣ ਕਾਹਨ ਸਿੰਘ ਪੰਨੂ ਦਾ ਪਤਾ ਲੱਗਿਆ ਕਿ ਕੋਈ ਅਫਸਰ ਹੈਗਾ। ਸੋ ਇਮਾਨਦਾਰ ਅਫਸਰਾਂ ਦੇ ਨਾਲ ਜ਼ਿਆਦਾਤਰ ਇਹੋ ਹੀ ਹੁੰਦਾ। ਪਰ ਗੱਲ ਇਹ ਆ ਕਿ ਜੇਕਰ ਉੱਥੇ ਕੁਛ ਗਲਤ ਹੋਇਆ ਤਾਂ ਫਿਰ ਜੁਡੀਸ਼ਲੀ ਕੋਈ ਇਨਕੁਆਇਰੀ ਬਿਠਾਉਣੀ ਚਾਹੀਦੀ ਆ। ਉਹ ਇੱਕ ਟੁੱਟਾ ਜਿਹਾ ਕਮਿਸ਼ਨ ਦਾ ਗਠਨ ਕਰ ਦਿੱਤਾ। ਉਹ ਕਮਿਸ਼ਨ ਕਾਹਦਾ? ਉਹਦਾ ਮਿਸ਼ਨ ਇਹ ਹੋਣਾ ਕਿ ਇਸ ਕੰਮ ਨੂੰ ਕਿਸੇ ਤਰੀਕੇ ਦੇ ਨਾਲ ਘੱਟ ਦਿਖਾਇਆ ਜਾਵੇ, ਲੋਕਾਂ ਦੇ ਅਥਰੂ ਪੂੰਝੇ ਜਾਣ। ਪਰ ਇਹ ਜਿਹੜਾ ਮਸਲਾ ਸੀ, ਮਸਲਾ ਬਹੁਤ ਹਾਈ ਪ੍ਰੋਫਾਈਲ ਸੀ, ਪਰ ਘੱਟੇ ਕੋਡੀਆਂ ਰੋਲ ਦਿੱਤਾ ਗਿਆ। ਜੀ ਜੀ ਜੀ
ਅਗਲੀ ਗੱਲ ਕਰੀਏ, ਹਰਿਆਣੇ ਵਿੱਚ ਹੋਈ ਇੱਕ ਸਿੱਖ ਦੀ ਬੇਕਰਕ ਕੁੱਟਮਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੇਖੋ, ਇਹ ਬੜੀ ਧੜੱਲੇ ਦੇ ਨਾਲ ਵੀਡੀਓ ਚੱਲਣ ਡਈ ਸੀ ਕੱਲ ਦੀ ਸੋਸ਼ਲ ਮੀਡੀਆ ਤੇ ਜੀ। ਤੇ ਵੈਸੇ ਸੋਸ਼ਲ ਮੀਡੀਆ ਦਾ ਇੱਕ ਇਹ ਸੁੱਖ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਉਹ ਸਰਕੂਲੇਟ ਹੁੰਦੀ ਹੈ ਤਾਂ ਉਹਦੇ ਤੇ ਐਕਸ਼ਨ ਲੈਣ ਲਈ ਜਿਹੜੇ ਉਸ ਚੀਜ਼ ਨਾਲ ਜੁੜੇ ਹੁੰਦੇ ਆ ਜ਼ਿੰਮੇਵਾਰ ਲੋਕ, ਉਹ ਮਜਬੂਰ ਹੋ ਜਾਂਦੇ ਆ। ਇਸ ਮਾਮਲੇ 'ਚ ਵੀ ਇਹੋ ਕੁਛ ਹੋਇਆ ਔਰ ਵੀਡੀਓ ਬੜੀ ਦਿਲ ਨੂੰ ਦਹਿਲਾਉਣ ਵਾਲੀ ਸੀ ਕਿ ਇੱਕ ਆਦਮੀ ਨੂੰ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਜਾਨਵਰਾਂ ਵਾਂਗੂ, ਉਹਦੇ ਸਿਰ 'ਚ ਪੱਥਰ ਮਾਰੇ ਜਾ ਰਹੇ ਆ। ਕਮਾਲ ਦੀ ਗੱਲ ਆ ਕਿ ਬੱਸ ਦੇ ਵਿੱਚੋਂ ਵੀਡੀਓ ਸ਼ੂਟ ਹੋ ਰਿਹਾ, ਕੋਈ ਬੱਸ 'ਚੋਂ ਥੱਲੇ ਉਤਰ ਕੇ ਉਹਨੂੰ ਛਡਾ ਨਹੀਂ ਰਿਹਾ, ਸਿਰ ਪਾਟਾ ਉਦਾਂ ਉਹ ਸਵਾਰੀਆਂ 'ਚ ਬਹਿ ਕੇ ਫਿਰ ਉਹ ਰਵਾਨਗੀ ਪਾ ਲੈਂਦਾ ਆਪਣੀ ਮੰਜ਼ਿਲ ਵੱਲ ਨੂੰ। ਬਾਅਦ ਦੇ ਵਿੱਚ ਕੀ ਹੋਇਆ ਕਿ ਉਹ ਬੰਦਾ ਜਿਹੜਾ ਆਪਣੇ ਘਰ ਨੂੰ ਚਲੇ ਗਿਆ ਕੁੱਟ ਖਾ ਕੇ, ਉਹ ਸਿੱਖ, ਉਹਦੀ ਦਸਤਾਰ ਦਸਤੂਰ ਉਤਰੀ ਸੀਗੀ। ਬਾਅਦ ਦੇ ਵਿੱਚ ਕੀ ਹੋਇਆ ਕਿ ਉਸ ਨੌਜਵਾਨ ਦੀ ਜਿਹਨੇ ਇਹ ਕੁੱਟਮਾਰ ਕੀਤੀ ਸੀ ਉਹਦੀ ਇੱਕ ਵੀਡੀਓ ਆ ਗਈ। ਵੀਡੀਓ ਦੇ ਵਿੱਚ ਉਹਨੇ ਸਫਾਈ ਦਿੱਤੀ, ਉਹ ਕਹਿੰਦਾ ਜੀ ਕਿ ਦੇਖੋ ਇਹ ਬੰਦਾ ਬਦਤਮੀਜ਼ੀ ਕਰਦਾ ਪਿਆ ਸੀ, ਦਾਰੂ ਨਾਲ ਡੱਕਿਆ ਸੀ, ਜੇ ਮੈਂ ਰੋਕਿਆ ਨੇ ਮੇਰੀ ਟੀ-ਸ਼ਰਟ ਪਾੜ ਦਿੱਤੀ, ਫਿਰ ਜਦੋਂ ਮੈਂ ਆਪਣੇ ਅੱਡੇ ਤੇ ਉਤਰਿਆ ਤੇ ਮੇਰੇ ਪਿੱਛੇ ਉਤਰਿਆ, ਪਿੱਛੇ ਉਤਰਦਿਆਂ ਇਹਦੀ ਪੱਗ ਲੈ ਗਈ ਤੇ ਇਹ ਮਾਮਲਾ ਜਿਹੜਾ ਉਹ ਕਹਿੰਦਾ ਕਿ ਐਵੇਂ ਇਹਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਆ। ਪਰ ਅਸਲ ਦੇ ਵਿੱਚ ਇੱਕ ਤੀਸਰੀ ਵੀਡੀਓ ਆ ਗਈ ਪਿੱਛੇ, ਉਹ ਵੀਡੀਓ ਉਸ ਬੰਦੇ ਦੀ ਸੀ ਜੋ ਕੁੱਟਮਾਰ ਦਾ ਵਿਕਟਮ ਸੀਗਾ। ਹਰਜੀਤ ਸਿੰਘ ਉਹਦਾ ਨਾਮ ਹੈ, ਉਹ ਪੇਸ਼ੇ ਤੋਂ ਟਰੱਕ ਡਰਾਈਵਰ ਆ। ਉਹਨੇ ਸਾਫ਼ ਤੌਰ ਤੇ ਕਿਹਾ, ਉਹਨੇ ਆਖਿਆ ਕਿ ਮੈਂ ਤੇ ਗੁਰਸਿੱਖ ਆ, ਮੈਂ ਅੰਮ੍ਰਿਤਧਾਰੀ ਹਾਂ, ਮੈਂ ਤੇ ਸ਼ਰਾਬ ਦੇ ਲਾਗੇ ਨਹੀਂ ਜਾਂਦਾ। ਇੱਕ ਚੌਥੀ ਅਫਵਾਹ ਵੀ ਸੁਣਨ ਨੂੰ ਮਿਲ ਗਈ, ਕਹਿੰਦੀ ਸੀ ਕਿ ਬੀੜੀ ਸਿਗਰਟ ਪੀਣ ਤੋਂ ਝਗੜਾ ਹੋਇਆ ਸੀ। ਪਰ ਅਸਲ ਦੇ ਵਿੱਚ ਜੋ ਉਹ ਬੰਦਾ ਵਿਕਟਮ ਹੈ ਇਸ ਘਟਨਾ ਦਾ, ਉਹ ਕਹਿੰਦਾ ਕਿ ਇਹ ਗੱਲ ਹੋਈ, ਇਹ ਮੁੰਡਾ ਜਿਹੜਾ ਬਹੁਤ ਤੇਜ਼ੀ ਨਾਲ ਅੱਗੇ ਨੂੰ ਆਇਆ, ਮੈਂ ਰਸਤੇ ਦੇ ਵਿੱਚ ਸੀ ਤੇ ਮੇਰੇ ਵਿੱਚ ਵੱਜਿਆ ਕੇ, ਤੇ ਮੈਂ ਇਹਨੂੰ ਕਿਹਾ ਕਿ ਹੌਲੀ ਦੇਖ ਕੇ ਚੱਲ, ਮੇਰੀ ਤੇ ਦਸਤਾਰ ਲਾ ਦੇ ਲੱਗਾ ਹੈ। ਇੰਨੀ ਗੱਲ ਕਹੀ ਹੈ, ਕਹਿੰਦਾ ਥੋੜੀ ਮਾਮੂਲੀ ਜਿਹੀ ਕੋਈ ਗੱਲਬਾਤ ਹੋਈ ਆ ਤੇ ਮੁੜ ਕੇ ਮੈਨੂੰ ਕਹਿੰਦਾ ਮੈਂ ਤੇਰੇ ਪਿਛਲੀ ਸੀਟ ਤੇ ਬਹਿ ਜਾਵਾਂ, ਤੇ ਮੈਂ ਕਿਹਾ ਬਹਿ ਜਾ, ਕੋਈ ਗੱਲ ਨਹੀਂ। ਕਹਿੰਦਾ ਕਿ ਫਿਰ 4-5 ਮਿੰਟਾਂ ਬਾਅਦ ਇਹ 3-4 ਜਣੇ ਇਕੱਠੇ ਹੋ ਕੇ ਪਿੱਛੋਂ ਤੇ ਮੁੜ ਕੇ ਕੁੱਟ ਕਟਾਪਾ ਕਰਨ ਲੱਗ ਪਏ। ਆਹ ਗੱਲ ਹੋਈ ਆ। ਤੇ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਟੈਲੀਫੋਨ ਕਰਕੇ ਹੋਰ ਮੁੰਡੇ ਸੱਦ ਲਏ ਆ। ਮੌਲਾਨਾ ਇੱਕ ਉੱਥੇ ਪਿੰਡ ਹੈ, ਬਹੁਤ ਵੱਡਾ ਕਸਬਾ ਹੈ, ਉਸ ਮੌਲਾਨਾ ਦੇ ਯੂਨੀਵਰਸਿਟੀ ਦੇ ਪੁਲ ਦੇ ਥੱਲੇ ਉਹਨੂੰ ਕਹਿੰਦਾ ਕਿ ਮੈਨੂੰ ਉਤਾਰ ਲਿਆ, ਉੱਥੇ ਕੁੱਟਿਆ ਮਾਰਿਆ। ਉਸ ਤੋਂ ਬਾਅਦ ਫਿਰ ਮੈਂ ਆਪਣੇ ਪਿੰਡ ਯਮੁਨਾ ਨਗਰ ਦੇ ਲਾਗੇ, ਉਹਦਾ ਕੋਈ ਪਿੰਡ ਆ, ਯਮੁਨਾ ਨਗਰ ਨੂੰ ਰਵਾਨਾ ਹੋ ਗਿਆ। ਉਹਨੇ ਜਿਹੜੀ ਕਹਾਣੀ ਦੱਸੀ ਹੈ ਉਹਨੇ ਇਹ ਦੱਸੀ ਆ। ਪਰ ਇਸੇ ਦੌਰਾਨ ਜਦੋਂ ਬਹੁਤ ਵੱਡੇ ਪੱਧਰ ਤੇ ਵੀਡੀਓ ਸਰਕੂਲੇਟ ਹੋ ਰਹੀ ਸੀ, ਮੌਲਾਨਾ ਥਾਣੇ ਦੀ ਪੁਲਿਸ ਨੇ ਇਹਨਾਂ 2 ਬੰਦਿਆਂ ਦੇ ਖਿਲਾਫ, ਇੱਕ ਤੇ ਹੈਗਾ ਕੋਈ ਕਮਲਜੀਤ ਸਿੰਘ, ਇੱਕ ਅਬੇ ਚੌਹਾਨ, ਇਹਨਾਂ ਦੇ ਖਿਲਾਫ 295, 323, 307 ਧਾਰਾ ਲਾ ਕੇ ਇੱਕ ਮੁਕੱਦਮਾ ਦਰਜ ਕਰ ਲਿਆ ਤੇ ਉਹਨੇ ਗ੍ਰਿਫਤਾਰ ਕਰ ਲਿਆ। ਕੇਸ ਦਰਜ ਹੋ ਗਿਆ। ਪਰ ਹਾਲੇ ਤੱਕ ਜਿਹੜਾ ਉਹ ਵਿਕਟਮ ਹੈ ਹਰਜੀਤ ਸਿੰਘ ਜੀ ਦਾ ਨਾਮ ਦੱਸਿਆ ਜਾ ਰਿਹਾ, ਉਹ ਆਇਆ ਨਹੀਂ, ਪੁਲਿਸ ਦੇ ਸਾਹਮਣੇ ਨਹੀਂ ਆਇਆ, ਉਹਨੇ ਕੋਈ ਬਿਆਨ ਰਿਕਾਰਡ ਨਹੀਂ ਕਰਵਾਏ। ਪਰ ਕੋਸ਼ਿਸ਼ਾਂ ਜਾਰੀ ਹੈ ਕਿ ਉਹ ਬੰਦਾ ਆ ਕੇ ਬਿਆਨ ਰਿਕਾਰਡ ਕਰਵਾ ਦੇਵੇ, ਕਿਉਂਕਿ ਜੇ ਇਰਾਦਾ ਕਤਲ ਦਾ ਕੇਸ ਬਣਿਆ, 307 ਧਾਰਾ ਲੱਗੀ ਆ, ਤਾਂ ਉਹਦੇ ਲਈ ਮੈਡੀਕਲ ਦਸਤਾਵੇਜ਼ ਜਿਹੜੇ ਹੁੰਦੇ ਆ, ਜੋ ਡਾਕਟਰਾਂ ਦੀ ਕਾਰਵਾਈ ਹੁੰਦੀ ਆ, ਉਹ ਵੀ ਪੂਰੀ ਕਰਨੀ ਬੜੀ ਲਾਜ਼ਮੀ ਆ। ਸੋ ਉਹਨੂੰ ਸਾਹਮਣੇ ਆਉਣਾ ਪਏਗਾ। ਹੋ ਸਕਦਾ ਕਿ ਉਹ ਕੱਲ ਤੱਕ ਸਾਹਮਣੇ ਆ ਜਾਵੇ, ਆ ਕੇ ਆਪਣੇ ਬਿਆਨ ਵੀ ਰਿਕਾਰਡ ਕਰਾ ਦੇਵੇ। ਪਰ ਇਸ ਘਟਨਾ ਨੂੰ ਲੈ ਕੇ ਇੱਕ ਮਾੜਾ ਪੱਖ ਵੀ ਸਾਹਮਣੇ ਆ ਰਿਹਾ, ਕਿਉਂਕਿ ਦੱਸਦੇ ਇਹ ਆ ਕਿ ਇਹ ਜਿਹੜਾ ਮਾਮਲਾ ਦਰਜ ਹੋਇਆ ਉਹ ਇੱਕ ਹਿੰਦੂ ਨੌਜਵਾਨ ਦੀ ਕੋਸ਼ਿਸ਼ ਦੇ ਸਦਕਾ ਹੋਇਆ ਜੀ। ਦੂਜੇ ਪਾਸੇ ਕੁਝ ਲੋਕ ਇਹਨੂੰ ਗਲਤ ਰੰਗਤ ਵੀ ਦੇ ਰਹੇ ਆ, ਇਹਨੂੰ ਕ੍ਰਿਮੀਨਲ ਜਿੱਦਾਂ ਫਸਾਦ ਦੇ ਰੂਪ ਦੇ ਵਿੱਚ ਵਿਖਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਉੱਥੋਂ ਤੱਕ ਨੌਬਤ ਨਹੀਂ ਆਉਣੀ ਚਾਹੀਦੀ, ਕਿਉਂਕਿ ਜਿਹੜੇ ਬੰਦੇ ਨੇ ਕਰਤੂਤ ਕੀਤੀ ਆ ਉਸਨੂੰ ਉਹਦੀ ਕਰਤੂਤ ਕੀਤੀ ਤੇ ਸਜ਼ਾ ਜਿਹੜੀ ਉਹ ਕੁਛ ਘੰਟਿਆਂ ਬਾਅਦ ਮਿਲ ਗਈ ਆ। 307 ਦਾ ਕੇਸ ਆ, ਜੇ 307 ਦਾ ਕੇਸ ਬਰਕਰਾਰ ਰਹਿ ਗਿਆ ਤੇ ਉਹਨੇ ਜਿਹੜੀ ਦਾਦਾਗਿਰੀ ਵਿਖਾਈ ਆ, ਉਹਨੂੰ ਦਾਦਾਗਿਰੀ ਸਾਰੀ ਉਮਰ ਨਹੀਂ ਭੁੱਲਣੀ। ਕੇਸ ਪਹਿਲੀ ਗੱਲ ਚੱਲੇਗਾ 4-5 ਸਾਲ, ਉਸ ਤੋਂ ਬਾਅਦ 307 ਜੇ ਬਰਕਰਾਰ ਰਹਿੰਦੀ ਹੈ ਤੇ ਜੇ ਉਹ ਬੰਦਾ ਆ ਕੇ ਬਿਆਨ ਦੇ ਦਿੰਦਾ ਤੇ ਫਿਰ 5-7 ਸਾਲ ਦੀ ਸਜ਼ਾ ਵੀ ਹੋ ਸਕਦੀ ਆ। ਸੋ ਕੇਸ ਉਹਦੇ ਤੇ ਬਹੁਤ ਜ਼ਬਰਦਸਤ ਬਣਾਇਆ ਉੱਥੋਂ ਦੀ ਪੁਲਿਸ ਨੇ। ਪਰ ਇਹ ਸਾਰਾ ਕੁਛ ਜੋ ਹੋਇਆ, ਇਹਦੇ ਲਈ ਸੋਸ਼ਲ ਮੀਡੀਆ ਨੂੰ ਆਪਾਂ ਬਹੁਤ ਹੱਦ ਤੱਕ ਜਿੰਮਾ ਦੇ ਸਕਦੇ ਹਾਂ, ਜੇ ਕਹਿ ਲਈਏ ਤਾਂ ਕ੍ਰੈਡਿਟ ਦੇ ਸਕਦੇ ਹਾਂ ਕਿ ਸੋਸ਼ਲ ਮੀਡੀਆ ਦਾ ਜਾਦੂ ਸੀ ਕਿ ਕੁਝ ਘੰਟਿਆਂ ਦੇ ਬਾਅਦ ਹੀ ਪੁਲਿਸ ਉਸ ਨੌਜਵਾਨ ਤੱਕ ਪਹੁੰਚ ਗਈ। ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਗੁਰਸਰੇ ਜੀ, ਵੀ ਮੋਗਾ ਬੱਸ ਕਾਂਡ ਦੇ ਸਾਰੇ ਦੋਸ਼ੀ ਅਦਾਲਤ ਨੇ ਬਰੀ ਕੀਤੇ। ਦੇਖੋ ਰਾਜ ਕਰਨਵੀਰ ਸਿੰਘ ਜੀ, ਜਿਹੜੀ ਘਟਨਾ ਵਾਪਰੀ ਸੀਗੀ 29 ਅਪ੍ਰੈਲ 2015 ਨੂੰ ਜੀ।
ਉਦੋਂ ਜਿਹੜੀ ਪਿਛਲੀ ਸਰਕਾਰ ਸੀ, ਜਾਂ ਕਹਿ ਲਈਏ ਨਾ ਕਿ ਉਹਦੇ ਕਫਨ ਦੇ ਵਿੱਚ ਜਿਹੜੇ ਕਿੱਲ ਠੁੱਕਦੇ ਪਏ ਸੀ, ਇਹ ਸਭ ਤੋਂ ਮੋਟਾ ਕਿੱਲ ਸੀ। ਉਹ ਤੋਂ ਬਾਅਦ ਫਿਰ ਬਿਲਕੁਲ ਇਹਨਾਂ ਦਾ ਪਤਨ ਸ਼ੁਰੂ ਹੋ ਗਿਆ ਸੀ ਪਿਛਲੀ ਸਰਕਾਰ ਦਾ। ਉਸ ਘਟਨਾ ਦਾ ਇੱਕ ਪਹਿਲੂ ਦਿਲਚਸਪ ਜਿਹੜਾ ਉਹ ਇਹ ਵੀ ਹੈ ਕਿ ਜਿੰਨਾ ਮੁਆਵਜ਼ਾ ਉਸ ਕੇਸ ਦੇ ਵਿੱਚ ਦਿੱਤਾ ਗਿਆ, ਇੱਥੇ ਵੱਡੀ ਤੋਂ ਵੱਡੀ ਟ੍ਰੈਜਡੀ ਹੋ ਜਾਵੇ ਜਾਂ ਵੱਡੇ ਤੋਂ ਵੱਡਾ ਕੋਈ ਮਾਰਕਾ ਵੀ ਮਾਰ ਲਵੇ, ਉਹਨਾਂ ਇਨਾਮ ਜਾਂ ਉਹਨਾਂ ਮੁਆਵਜ਼ਾ ਕਿਸੇ ਮਾਮਲੇ 'ਚ ਵੀ ਨਹੀਂ ਦਿੱਤਾ ਜਾਂਦਾ। ਮੇਰੇ ਖਿਆਲ ਦੇ ਨਾਲ 30 ਲੱਖ ਦੇ ਕਰੀਬ ਉਸ ਵਿਕਟਮ ਫੈਮਿਲੀ ਨੂੰ ਮੁਆਵਜ਼ਾ ਦਿੱਤਾ ਗਿਆ ਸੀਗਾ, ਔਰ ਦਿੱਤਾ ਵੀ ਖਜ਼ਾਨੇ 'ਚ ਗਿਆ ਸੀ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਮੁਆਵਜ਼ੇ ਹੋਰ ਵੀ ਦਿੱਤੇ ਗਏ, ਪਰ ਉਹ ਕਿੱਥੋਂ ਦਿੱਤੇ ਗਏ, ਕਿੰਨੇ ਦਿੱਤੇ, ਉਹ ਬਾਅਦ ਦੀਆਂ ਗੱਲਾਂ ਨੇ, ਉਹ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਨੇ। ਪਰ ਇਸ ਘਟਨਾ ਨੂੰ ਬਹੁਤ ਵੱਡੇ ਪੱਧਰ ਤੇ ਹਮਦਰਦੀ ਮਿਲੀ ਸੀ, ਹੁਲਾਰਾ ਮਿਲਿਆ ਸੀਗਾ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਉੱਥੇ ਮੋਗੇ ਪਹੁੰਚ ਗਈਆਂ, ਬਹੁਤ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਉੱਥੇ ਜਾ ਕੇ ਮੋਰਚੇ ਲਾ ਦਿੱਤੇ। ਪਰ ਜੋ ਇਸ ਕੇਸ ਦਾ ਅੰਜਾਮ ਹੋਇਆ ਉਹ ਨਿਰਾਸ਼ ਕਰਨ ਵਾਲਾ ਹੋਇਆ ਜੀ। ਵੈਸੇ ਅਸਲ ਦੇ ਵਿੱਚ ਇਹ ਨਿਰਾਸ਼ ਤੇ ਉਦੋਂ ਹੀ ਕਰ ਗਿਆ ਸੀ ਜਿੱਦਣ ਪਰਦੇ ਦੇ ਨਾਲ ਉਹਨਾਂ ਨੇ ਬੈਗ ਫੜ ਲਿਆ ਸੀ ਘਰ ਵਾਲਿਆਂ ਨੇ। ਪਰ ਇਹ ਸਾਰਾ ਕੁਛ ਮੋਗੇ ਦਾ ਲੀਡਰ ਕਰਾਉਂਦਾ ਪਿਆ ਸੀਗਾ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਵਿੱਚ ਵਿਚੋਲੀਏ ਬੜੇ ਸੀਗੇ, ਉਹਨਾਂ ਨੇ ਆਪਣੇ ਪੱਧਰ ਤੇ ਸੈਟਿੰਗ ਕਰਕੇ ਉਸ ਪਰਿਵਾਰ ਨੂੰ, ਗਰੀਬ ਪਰਿਵਾਰ ਨੂੰ ਪਤਾ ਨਹੀਂ ਦਬਾਇਆ ਹੋਏਗਾ ਜਾਂ ਲਲਚਾਇਆ ਹੋਏਗਾ, ਕੁਛ ਨਾ ਕੁਛ ਐਸਾ ਕੀਤਾ ਕਿ ਉਹ ਉਹਨਾਂ ਨੇ ਰਾਜੀਨਾਮਾ ਕਰ ਲਿਆ। ਉਸ ਤੋਂ ਬਾਅਦ ਇਸ ਕੇਸ ਦਾ ਫੈਸਲਾ ਉਸੇ ਦਿਨ ਹੀ ਰਾਜ ਕਰਨਵੀਰ ਸਿੰਘ ਜੀ ਲਿਖਿਆ ਗਿਆ ਸੀ, ਜਿਸ ਦਿਨ ਲੜਕੀ ਦੀ ਮਾਂ ਨੇ ਜਾ ਕੇ ਅਦਾਲਤ 'ਚ ਆਖਿਆ ਸੀ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮੈਂ ਸੁੱਤੀ ਪਈ ਸਾਂ। ਇਸ ਘਟਨਾ ਦਾ ਉਸ ਦਿਨ ਹੀ ਫੈਸਲਾ ਲਿਖਿਆ ਗਿਆ ਸੀਗਾ ਰਾਜ ਕਰਨਵੀਰ ਸਿੰਘ ਜੀ, ਜਿਸ ਦਿਨ ਇਸ ਮ੍ਰਿਤਕ ਲੜਕੀ ਦੇ ਬਾਪ ਨੇ ਆਖਿਆ ਸੀ ਮੇਰੀ ਕੁੜੀ ਤੇ ਮੇਰੀ ਘਰਵਾਲੀ ਕਦੇ ਇਸ ਬੱਸ 'ਚ ਚੜੀਆਂ ਹੀ ਨਹੀਂ, ਫਿਰ ਰੌਲਾ ਕਾਹਦਾ। ਉਦੋਂ ਹੀ ਫੈਸਲਾ ਹੋ ਗਿਆ ਸੀਗਾ ਕਿ ਇਸ ਕੇਸ ਦੇ ਵਿੱਚ ਇਹ ਜਿਹੜਾ ਹੁਕਮ ਆਉਣਾ, ਅਦਾਲਤੀ ਹੁਕਮ ਆਉਣਾ, ਉਹ ਕਿਹੋ ਜਿਹਾ ਆਉਣਾ। ਪਰ ਇਹ ਕਹਾਣੀ ਇਕੱਲੇ ਇਸ ਕੇਸ ਦੀ ਨਹੀਂ, ਇਹ ਕਹਾਣੀ ਕਿਸੇ ਇੱਕ ਕੇਸ ਦੀ ਨਹੀਂ, ਇਹ ਕਹਾਣੀ ਸਾਰੇ ਦੇਸ਼ ਦੀ ਹੈ। ਇੱਥੇ ਅਮੀਰ ਮੁਲਜ਼ਮ ਹੋਵੇ ਤਾਂ ਗਵਾਹ ਝੂਠ ਦੀ ਗੋਦ 'ਚ ਬਹਿ ਜਾਂਦੇ ਆ, ਜੇ ਮਜ਼ਲੂਮ ਫਸ ਜਾਵੇ ਤਾਂ ਗਵਾਹ ਉਹਦੀਆਂ ਜੜ੍ਹਾਂ 'ਚ ਬਹਿ ਜਾਂਦੇ ਆ। ਅਦਾਲਤਾਂ ਅਦਲ ਦੀ ਮੰਡੀ ਬਣ ਗਈਆਂ, ਜਿੱਥੇ ਮੱਛੀ ਮੰਡੀ ਵਾਂਗ ਬੋਲੀ ਲੱਗਦੀ ਹੈ, ਅਮੀਰ ਲੈ ਜਾਂਦਾ, ਗਰੀਬ ਰਹਿ ਜਾਂਦਾ। ਸੋ ਇਹ ਇਸ ਮੁਲਕ ਦੀ ਜੁਡੀਸ਼ਰੀ ਦਾ ਸਿਸਟਮ ਹੈ ਜਿਹੜਾ, ਉਹਦੀ ਇੱਕ ਟ੍ਰੈਜਡੀ ਹੈ, ਤਰਾਸਦੀ ਹੈ। ਇਸ ਕੇਸ ਦੇ ਬਾਬਤ ਲੋਕਾਂ ਦੇ ਵਿੱਚ ਅੱਜ ਵੀ ਇੱਕ ਉਤਸੁਕਤਾ ਸੀ, ਪਰ ਉਤਸੁਕਤਾ ਘੱਟ, ਅੱਜ ਨਿਰਾਸ਼ਾ ਜ਼ਿਆਦੀ ਹੈ। ਲੋਕ ਇਹ ਮੰਨ ਕੇ ਚੱਲਦੇ ਸਨ ਕਿ ਨਹੀਂ, ਅਦਾਲਤ ਕਿਸੇ ਨਤੀਜੇ ਤੇ ਜ਼ਰੂਰ ਪਹੁੰਚੇਗੀ, ਕੁਛ ਨਾ ਕੁਛ ਜ਼ਰੂਰ ਫੈਸਲਾ ਜਿਹੜਾ ਉਹ ਸੰਘਰਸ਼ ਦੇ ਅਨੁਕੂਲ ਪੋਜ਼ਿਟਿਵ ਆਏਗਾ। ਪਰ ਉਲਟ ਹੋਇਆ ਉਮੀਦਾਂ ਤੋਂ। ਪਰ ਇੱਥੇ ਕੁਛ ਲੋਕ ਬਹੁਤੀ ਆਲੋਚਨਾ ਕਰਦੇ ਪਏ ਕਾਨੂੰਨ ਦੀ ਕਿ ਏਦਾਂ ਓਦਾਂ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਜਦੋਂ ਮ੍ਰਿਤਕ ਲੜਕੀ ਦਾ ਮਾਂ-ਬਾਪ ਗਵਾਹੀ ਤੋਂ ਹੀ ਮੁੱਕਰ ਗਿਆ ਜੀ ਜੀ, ਫਿਰ ਕੀ ਕੀਤਾ ਜਾ ਸਕਦਾ? ਜੱਜ ਚਾਹ ਕੇ ਵੀ ਕੀ ਕਰੂਗਾ? ਦੂਜੀ ਗੱਲ ਇਹ ਆ ਕਿ ਕੱਲ ਨੂੰ ਜੇ ਕਿਤੇ ਕਿਸੇ ਦੂਜੇ ਨੇ ਇਸ ਕੇਸ ਨੂੰ ਅੱਗੇ ਜਾ ਕੇ ਦੂਸਰੀ ਅਦਾਲਤ ਦੇ ਵਿੱਚ, ਉਤਲੀ ਅਦਾਲਤ ਦੇ ਵਿੱਚ ਚੈਲੰਜ ਕਰ ਦਿੱਤਾ, ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਗਵਾਹੀ ਸਿੱਧੇ ਰੂਪ ਦੇ ਵਿੱਚ ਮੁੱਕਰੀ ਆ, ਉਹਦੇ ਵਿੱਚ ਇਹ ਸੇਕੇ ਵੀ ਜਾ ਸਕਦੇ ਜਿਹੜੇ ਲੋਕ ਖੜੇ ਖੜੋਤੇ ਮੁੱਕਰੇ ਆ। ਪਰ ਇੱਕ ਚੀਜ਼ ਵੇਖਣ ਵਾਲੀ ਗੱਲ ਆ ਕਿ ਜਿਹਦੇ ਪਰਿਵਾਰ ਵਾਲੇ, ਜਿਹਨਾਂ ਜੀਆਂ ਨੇ ਇਸ ਮ੍ਰਿਤਕ ਲੜਕੀ ਦਾ ਮੁੱਲ ਵਟਿਆ ਸੀਗਾ, ਦੱਸਦੇ ਆ ਕਿ ਪੈਸਾ ਉਹਨਾਂ ਦੇ ਕੋਲ ਪੂਰਾ ਨਹੀਂ ਰਿਹਾ। ਉਹ ਜਿਹੜਾ ਬੈਗ ਸੀ, ਬੈਗ ਦੇ ਵਿੱਚੋਂ ਥੋੜਾ ਬਹੁਤ ਉਹਨਾਂ ਨੇ ਲਿਆ, ਬਾਕੀ ਦੱਸਦੇ ਆ ਉਹ ਜਿਹੜਾ ਇੱਕ ਵਿਚੋਲੀਆ ਸੀ, ਉਹ ਕਹਿੰਦਾ ਕਿ ਤੁਹਾਡੇ ਕੋਲ ਇੰਨਾ ਪੈਸਾ ਸਾਂਭਣਾ ਨਹੀਂ, ਮੈਂ ਸਾਂਭ ਦੇਣਾ, ਜਦੋਂ ਲੋੜ ਹੋਈ ਲੈ ਜਾਓ। ਦੱਸਦੇ ਉਹਨੇ ਪੱਕਾ ਹੀ ਸਾਂਭ ਦਿੱਤਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰੀਏ ਵੀ ਲੰਗਰ ਤੋਂ GST ਖਤਮ ਕਰਨ ਲਈ ਕੈਪਟਨ ਨੇ ਲਿਖਿਆ ਅਰੁਣ ਜੇਤਲੀ ਨੂੰ ਖੱਤ। ਦੇਖੋ, GST ਦੇ ਮਾਮਲੇ ਦੇ ਵਿੱਚ ਬੜੀ ਕਸੂਤੀ ਜਿਹੀ ਸਥਿਤੀ ਹੈ। ਪਹਿਲਾਂ ਇਹਨਾਂ ਨੇ ਰੌਲਾ ਪਾਇਆ, ਕਹਿੰਦੇ GST ਲੱਗ ਗਈ ਹੈ, GST ਲੱਗ ਗਈ ਹੈ। ਫਿਰ ਉਹ ਵਿਭਾਗ ਨੇ ਕਹਿਤਾ ਕਿ GST ਲਾਗੂ ਨਹੀਂ ਕੀਤੀ ਹੈ ਜੀ, GST ਧਾਰਮਿਕ ਸੰਸਥਾਨਾਂ ਤੇ ਲਾਗੂ ਨਹੀਂ ਹੋਈ, ਸਿਰਫ ਕੱਚੀ ਰਸਦ ਤੇ ਆ। ਫਿਰ ਇਹਨਾਂ ਨੇ ਮੋੜਵਾਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਨਹੀਂ ਜੀ GST ਲਾਗੂ ਆ, ਕੜਾਹ ਪ੍ਰਸਾਦ ਤੇ ਵੀ ਲਾਗੂ ਆ, ਲੰਗਰ ਦੀ ਰਸਦ ਤੇ ਵੀ ਲਾਗੂ ਆ। ਇਸ ਤੋਂ ਬਾਅਦ ਇੱਕ ਵੱਖਰਾ ਸਿਲਸਿਲਾ ਸ਼ੁਰੂ ਹੋਇਆ। ਉਹ ਸਿਲਸਿਲਾ ਅੱਜ ਵਾਲੇ ਇਸ ਮੁਕਾਮ ਤੇ
आके खत्म होया, हले खत्म नहीं मन्निया जा सकता। अज की घड़ी, हाल की घड़ी खत्म होया कह सकते हैं। कैप्टन अमरिंदर सिंह ने पत्र लिख दिता, उन्हें अरुण जेतली तो मांग की है कि GST है जी हटाई जाए। चलो, पर उस तो पिछे कृपाल सिंह बडूंगर ने सब तो पहला खत लिखिया इन्हें केंद्र सरकार को, कहता जी कि GST है जी हटा लो। फिर उन्होंने कोई जवाब नहीं दिता। दूसरा खत इन्हें पंजाब के मुख्यमंत्री को लिख दिता कि भाई जे वो नहीं मानते, घट्टो घट स्टेट का GST है जिहड़ा ये हटा लो। कैप्टन अमरिंदर सिंह ने अगे खत अरुण जेतली को लिख दिता, क्योंकि जिहड़ा दूसरा खत कृपाल सिंह बडूंगर ने कैप्टन अमरिंदर सिंह को लिखिया था कोई तुक ही नहीं सी बनता। GST राज करनवीर सिंह जी इन्हां दे अधिकार खेतर दे विच नहीं है। जिहड़ी GST लागू होगी, जिहड़ी चीज ते राज सरकार नहीं हटा सकती, ये बच्चे नूं भी पता। इन्होंने चिट्ठी पता नहीं कदे रौं च आके किहड़े रौं च आके लिख दी, ਉਹਦਾ कोई मंतव नहीं सी बनता। पर अगों कैप्टन अमरिंदर सिंह ने चिट्ठी है जी अरुण जेतली नूं भेज दी। हुण ये लव लैटर लिखण वाला एक नवां ही सिलसिला चल पिया। ਉਹਨੂੰ चिट्ठी लिखी जाता, ਉਹਨੂੰ लिखी जाता, ਉਹਨੂੰ लिखी जाता। कैप्टन अमरिंदर सिंह केंद्र नूं एक पासे अपील करी जाता कि ये जी गौर किया जाए, प्रशाद ते लंगर ते GST जी लागू है वो हटाई जाए। ते दूसरे पासे इहदा ताजा बनया सजरा बनया सियासी सलाहकार सरना साहब है जिहड़ा, वो बडूंगर साहब नूं कहण दिया कि क्यों बाणियां दीयां गल्लां करदे हो, तुसीं संघर्ष क्यों नहीं विढ़दे। ਉਹਦਾ सियासी सलाहकार कृपाल सिंह बडूंगर नूं सलाह दे रहा कि तुसीं इन्हां चीज़ां दे विच उलझे हो, तुसीं संघर्ष क्यों नहीं विढ़दे, जबकि कैप्टन अमरिंदर सिंह अपील करन दिया। सो ये सारा कुछ चलता पाया। हुण कृपाल सिंह बडूंगर जो बंदा पूछे कि इन्नियां चिट्ठियां लिखियां, एक बादल परिवार नूं भी लिख दे कि केंद्र दे विच वजारत है तुहाडे कोल, ते चलो चलीए जाके केंद्र नूं कहिए सारा निबेड़ा ते उन्हां ने करना। असल दे विच जो कुछ करना है राज करनवीर सिंह जी वो ये कर नहीं रहे। होना की चाहिए, जिहड़ी GST दे नाल जुड़ी कोई भी इतराजयोग गल आ, कोई भी अपील है, कोई भी दलील आ, वो जानी है GST कौंसल के सामने। ਉਹਦਾ ना ही नहीं लैन दिया कोई, ना कैप्टन, ना बडूंगर साहब, ना जिहड़े सियासी सलाहकार सरना साहब, कोई उस केंद्र बिंदु ते झाक ही नहीं रहा जिथे जाके गल निबड़नी है। असल दे विच इन्हां नूं की करना चाहिए कि सारे इकट्ठे होण, अकाली भी, कांग्रेसी भी, कमेटी भी, ये जान GST कौंसल दे कोल, उत्थे जाके अपना एक केस रखना, अपनी अपील रखन कि भाई आ गल आ मसला साडा, इस मसले नूं विचारो। हो सकता कोई ना कोई रस्ता निकल आवे जे GST ना हटाई जाए, क्योंकि सारे देश का मसला है, एक साल टैक्स है, हो सकता कोई दूसरा रस्ता कढ़ लैन। जिद्दां रिफंड एक रखा होया है ना, मद रखी हुई है रिफंड की, रिफंड हो सकता है, या नहीं तो सबसिडी कोई दी जा सकती, दूसरे पासों कुछ ना कुछ कढ़िया जा सकता है। पर ये एक चीज़ आ कि इन्हां नूं आज चंदोआ है जी साडा ये प्रभावित हो रहा है, कड़ाह प्रसाद साडा प्रभावित हो रहा है, ये चीज़ां छड्ड देनियां चाहीदियां। इन्हां नूं जाके मसला उत्थे उठाउणा चाहिए, सिर्फ लंगर का मसला उत्थे उठाउण, ये दसन कि लंगर दे नाल उत्थे साडे जिहड़े लंगर चलदे उन्हां दे नाल किन्ने लोकां दी भुख तृप्त हुंदी है, और ये महान काज असल दे विच संकल्प आया कित्थों है, इहदा संकल्प की है, सो इहदा संगत ते पंगत दा रिश्ता की है, ये सारियां चीज़ां यानी महानता, मंतव ते ये सारियां चीज़ां उत्थे दस देना। और लंगर ते ही फोकस्ड रहन तो मेरे ख्याल दे नाल एक ते सारे संसार दे विच ये अपने इस लंगर दे संकल्प दा पसार भी कर सकते हैं, नहीं तो घट्टो घट्ट भारत दे विच ते पसार कर सकते। और दूसरा कि ये जे स्ट्रोंगली अपने केस नूं उत्थे रिप्रजेंट करते हैं तो कोई ना कोई हल भी कढ़िया जा सकता। पर अज जी खतो खताबत करते पे आ, ये तो एवें खाना पूर्तियां, असल जिहड़ा मुद्दा जिथे जाके निबड़ना उस मुद्दे ते ये हाले तक पहुँचते नहीं पे। जी जी जी। तो जाते जाते मिंटू जी आप गल कर लीए भी कतल किते पादरी दियां अंतिम रस्मां होईयां, माहौल च तनाव। देखो ये जिहड़ा पादरी सुल्तान मसीह मारिया सीगा परसों, उस मसले च कल ईसाई भाईचारे ने लुधियाना जाम रखिया, 2-3 घंटे काफ़ी सड़कां जाम कीतियां। एक वेला तो इदां दा आ गया कि पुलिस दे नाल डह भी पए सन, गुस्सा सी इन्हां नूं भी, पुलिस भी कंट्रोल करती पई सी, कई बारी पुलिस भी इदां दा माहौल कंट्रोल करदी अक जांदी है, टकराव हो चलिया सी पर टल गया। उस तो बाद इन्हां ने SIT का गठन कर दिता कैप्टन अमरिंदर सिंह ने,
ਫਿਰ ਨਾਲ ਬਿਆਨ ਦੇ ਦਿੱਤਾ ਕਿ ਅਸੀਂ ਫਿਰਕੂ ਤਾਕਤਾਂ ਨੂੰ ਸਿਰ ਨਹੀਂ ਝੁਕਣ ਦਿਆਂਗੇ। ਹੁਣ ਸਾਰੇ ਇਹ ਬਿਆਨ ਪੜ੍ਹ ਕੇ, ਇਹ SIT ਸ਼ਬਦ ਸੁਣ ਕੇ ਯਾਦ ਕਰਦੇ ਪ੍ਰਕਾਸ਼ ਸਿੰਘ ਬਾਦਲ ਨੂੰ, ਕਿ ਜੋ ਪ੍ਰਕਾਸ਼ ਸਿੰਘ ਬਾਦਲ ਕਰਦਾ ਹੁੰਦਾ ਸੀ ਆਪਣੇ ਰਾਜ ਦੇ ਵਿੱਚ ਸਭ ਕੁਛ ਉਹੀ ਆ, ਕੁਛ ਵੀ ਨਹੀਂ ਬਦਲਿਆ, ਸਿਰਫ ਤੇ ਸਿਰਫ ਇੱਕ ਚਿਹਰਾ ਹੀ ਬਦਲਿਆ ਲੱਗਦਾ। ਉਹੀ SIT, ਉਹੀ ਬਿਆਨ, ਉਹੀ ਕਤਲੋਗਾਰਤ, ਕੱਖ ਵੀ ਨਹੀਂ ਬਦਲਿਆ। ਹੁਣ ਇਸ ਮਸਲੇ ਦਾ ਜਿਹੜਾ ਇੱਕ ਅੱਜ ਇਹਨਾਂ ਲਈ ਰਾਹਤ ਵਾਲਾ ਪਹਿਲੂ ਰਿਹਾ ਉਹ ਇਹ ਰਿਹਾ ਕਿ ਉਸ ਸੁਲਤਾਨ ਮਸੀਹ ਦੀਆਂ ਅੰਤਮ ਰਸਮਾਂ ਕਰ ਦਿੱਤੀਆਂ ਗਈਆਂ, ਪਰ ਸਟ੍ਰੈਸ ਹੈ, ਹਾਲੇ ਵੀ ਪੰਜਾਬ ਦੀ ਫਿਜ਼ਾ ਦੇ ਵਿੱਚ ਸਟ੍ਰੈਸ ਹੈ ਇਸ ਗੱਲ ਨੂੰ ਲੈ ਕੇ। ਪਰ ਰਾਜ ਕਰਮਵੀਰ ਸਿੰਘ ਜੀ, ਸਭ ਤੋਂ ਵੱਡੀ ਗੱਲ ਜਿਹੜੀ ਉਹ ਇਸ ਮਸਲੇ ਦੇ ਮੁਤਲਕ ਇਹੋ ਹੀ ਆ ਕਿ ਇਸ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਗੁਰਦਾਸਪੁਰ ਦੀ ਇੱਕ ਚਰਚ ਦੇ ਵਿੱਚ 2 ਨੌਜਵਾਨਾਂ ਤੇ ਹਮਲਾ ਕੀਤਾ ਗਿਆ। ਇਹਨਾਂ ਨੂੰ ਸਮਝ ਜਾਣਾ ਚਾਹੀਦਾ ਸੀਗਾ, ਉਹ ਤੋਂ ਪਹਿਲਾਂ ਵੀ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ ਇਸ ਨਵੀਂ ਸਰਕਾਰ ਦੇ ਕਾਰਜਕਾਲ ਦੇ ਦੌਰਾਨ। ਇਹਨਾਂ ਨੇ ਇਸ ਪਾਸੇ ਕੋਈ ਵੀ ਕਦਮ ਨਹੀਂ ਚੁੱਕਿਆ। ਜੇ ਦੇਖੀਏ ਹੁਣ ਜਿੱਦਣ ਇਸ ਸੁਲਤਾਨ ਮਸੀਹ ਦੀ ਹੱਤਿਆ ਹੁੰਦੀ ਹੈ, ਮਰਡਰ ਹੁੰਦਾ, ਠੀਕ ਉਸੇ ਦਿਨ ਕੋਟਕਪੂਰੇ ਦੇ ਵਿੱਚ ਇੱਕ ਸਰਕਸ ਦੇ ਦੌਰਾਨ ਟਿਕਟ ਖਿੜਕੀ ਦੇ ਵਿੱਚ ਜਾ ਕੇ ਇੱਕ ਗੈਂਗਸਟਰ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਦੂਜੇ ਗੈਂਗ ਵੱਲੋਂ। ਇਹ ਸਾਰਾ ਕੁਝ ਹੋ ਰਿਹਾ। ਦੇਖੋ, ਜਿਹੜੇ ਇਸ ਤਰ੍ਹਾਂ ਦੇ ਕਾਤਲ ਹੈ, ਚਾਹੇ ਉਹ ਕੌਂਟਰੈਕਟ ਕਿਲਰ ਆ, ਚਾਹੇ ਉਹ ਕਿਸੇ ਸਾਜ਼ਿਸ਼ ਦਾ ਹਿੱਸਾ ਨੇ, ਚਾਹੇ ਉਹ ਕਿਸੇ ਸਿਆਸਤ ਦਾ ਹਿੱਸਾ ਨੇ, ਮੈਨੂੰ ਨਹੀਂ ਪਤਾ, ਪਰ ਜਿਹੜੇ ਉਹ ਆਉਂਦੇ ਆ ਉਹ ਕਿਤੇ ਉਡਣ ਤਸ਼ਤਰੀ ਚੋਂ, ਅਸਮਾਨ ਚੋਂ ਥੋੜ੍ਹੀ ਆਉਂਦੇ ਆ। ਉਹ ਇੱਥੋਂ ਹੀ ਨਿਕਲਦੇ ਆ, ਸੜਕਾਂ ਥਾਣੀ ਜਾਂਦੇ ਆ, ਬਾਜ਼ਾਰ ਦੇ ਵਿੱਚ ਜਾ ਕੇ ਆਪਣਾ ਟਾਰਗੇਟ ਹਿੱਟ ਕਰਦੇ ਆ, ਚਾਹੇ ਜਗਦੀਸ਼ ਗੰਗਨੇਜਾ ਹੋਵੇ, ਮਾਤਾ ਚੰਦ ਕੌਰ ਹੋਵੇ, ਉਹ ਪ੍ਰੇਮੀ ਪਿਓ ਪੁੱਤਰ ਹੋਣ, ਇਹ ਸਾਰੇ ਦੇਖ ਲਓ ਕਿ ਉਹ ਜਾਂਦੇ ਆ ਭੀੜ ਭੜੱਕੇ ਵਾਲੇ ਇਲਾਕੇ 'ਚ, ਰਹਿਸ਼ੀ ਇਲਾਕੇ 'ਚ, ਬਾਜ਼ਾਰਾਂ 'ਚ ਜਾਂਦੇ ਆ, ਕਤਲ ਕਰਦੇ ਆ, ਕਤਲ ਕਰਕੇ ਉਹ ਬਿਲਕੁਲ ਕੁਸ਼ਲ ਮੰਗਲ ਆਪਣੀ ਮੰਜ਼ਿਲ ਤੇ ਵਾਪਸ ਪਰਤ ਜਾਂਦੇ ਆ। ਉਹਨਾਂ ਜਾਂਦਿਆਂ ਨੂੰ ਕੋਈ ਰੋਕਦਾ, ਨਾ ਆਉਂਦਿਆਂ ਨੂੰ ਕੋਈ ਰੋਕਦਾ, ਚਾਹੇ ਉਹ ਗੈਂਗਸਟਰ ਆ, ਚਾਹੇ ਇਸ ਤਰ੍ਹਾਂ ਦੇ ਕੌਂਟਰੈਕਟ ਕਿਲਰ ਆ, ਚਾਹੇ ਕਿਸੇ ਸਾਜ਼ਿਸ਼ ਦਾ ਹਿੱਸਾ। ਯਾਨੀ ਕਿਤੇ ਵੀ ਜੋ ਅਮਨ ਕਾਨੂੰਨ ਦੀ ਵਿਵਸਥਾ ਦਾ ਪ੍ਰਬੰਧ ਹੋਣਾ ਚਾਹੀਦਾ, ਜੋ ਖੁਫੀਆ ਜਿਹੜਾ ਇਹਨਾਂ ਦਾ ਵਿਭਾਗ ਆ ਜਿਹਦਾ ਐਕਟਿਵ ਹੋਣਾ ਚਾਹੀਦਾ, ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ। ਸੋ ਸਭ ਤੋਂ ਵੱਡੀ ਗੱਲ ਇਹ ਆ ਕਿ SIT ਬਣਾ ਕੇ ਤੁਸੀਂ ਅਥਰੂ ਤੇ ਪਹੁੰਚ ਸਕਦੇ ਹੋ, ਪਰ ਕੀ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਏਗੀ ਕਿ ਉਹਦੀ ਗਰੰਟੀ ਚੁੱਕਦੇ ਹੋ? ਸੋ ਕੈਪਟਨ ਅਮਰਿੰਦਰ ਸਿੰਘ ਲਈ ਜਿਹੜਾ ਇਹ ਸਮਾਂ ਹੈ ਉਹ ਸਮਾਂ ਇਮਤਿਹਾਨ ਵਾਲਾ ਹੈ। ਜੇ ਇਸੇ ਤਰ੍ਹਾਂ ਘਟਨਾਵਾਂ ਸਿਲਸਿਲੇਵਾਰ ਮਹੀਨੇ ਬਾਅਦ, 15 ਦਿਨਾਂ ਬਾਅਦ ਫੇਰ ਵਾਪਰਦੀਆਂ ਰਹੀਆਂ ਔਰ ਵਾਪਰਦੀਆਂ ਗਈਆਂ ਤਾਂ ਫੇਰ ਬਹੁਤ ਔਖਾ ਹੋ ਜਾਏਗਾ ਕੈਪਟਨ ਅਮਰਿੰਦਰ ਸਿੰਘ ਦੇ ਲਈ, ਕਿਉਂਕਿ ਅਕਾਲੀ ਭਾਜਪਾ ਸਰਕਾਰ ਦੇ ਪਤਨ ਦਾ ਕਾਰਨ ਕੀ ਸੀ? ਪਤਨ ਦਾ ਜੇ ਅਸਲੀ ਕਾਰਨ ਸੀ ਉਹ ਸੀ ਲਾ ਕਾਨੂੰਨੀ। ਲਾ ਕਾਨੂੰਨੀ ਇਹੋ ਜਿਹੀ ਸੀ ਕਿ ਫਰੀਦਕੋਟ ਦੇ ਵਿੱਚ ਇੱਕ ਕੁੜੀ 2 ਵਾਰੀ ਅਗਵਾ ਹੋਈ ਤੇ ਉਸ ਮਸਲੇ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਸੀ। ਸ਼ੈਟਾ ਕਾਂਡ, ਫਲਾਣਾ ਕਾਂਡ, ਧਮਕਾਣਾ ਕਾਂਡ, ਜਾਂ ਉੱਥੇ ਇਹ ਪਹੁੰਚਣ ਉਹ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਥਿਤੀ ਕੰਟਰੋਲ ਕਰ ਲੈਣੀ ਚਾਹੀਦੀ ਆ। ਫਿਰ ਜੇ ਬੇਮੁਹਾਰ ਹੋ ਗਈ ਸਥਿਤੀ, ਸੰਭਾਲਣੀ ਔਖੀ ਹੋ ਜਾਣੀ ਆ। ਜੀ ਜੀ ਜੀ, ਅਤੇ ਬਹੁਤ ਬਹੁਤ ਮਿੰਟੂ ਗੁਰਸਰੇ ਜੀ, ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM,